ਜੀ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰਾਇਮਰੀਜ਼ ਇਲੈਕਸ਼ਨ ਸੀਗੀਆਂ ਕਈ ਸਟੇਟਸ ਦੇ ਵਿੱਚ, ਐਰੀਜ਼ੋਨਾ, ਕੈਂਸਸ, ਮਿਸ਼ੀਗਨ, ਮਿਜ਼ੂਰੀ, ਵਾਸ਼ਿੰਗਟਨ ਸਟੇਟਸ ਦੇ ਵਿੱਚ। ਤੇ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਆਪਣੇ ਕੈਂਡੀਡੇਟਸ ਨੂੰ ਜਿਤਾਉਣ ਦੇ ਲਈ। ਐਰੀਜ਼ੋਨਾ ਦੇ ਵਿੱਚ ਜੋ ਟੱਕਰ ਆ ਰਿਪਬਲਿਕਨਸ ਦੀ, ਇਸ ਵਾਰੀ ਡੈਮੋਕ੍ਰੇਟਿਕ ਸੈਨੇਟਰ ਮਾਰਕ ਕੈਲੀ ਨਾਲ ਹੋਊਗੀ, ਜਿਹੜੇ ਕਿ ਕਹਿੰਦੇ ਇੱਕ ਸੀਟ ਡੈਮੋਕ੍ਰੇਟ ਲੂਜ਼ ਵੀ ਕਰ ਸਕਦੇ ਆ। ਪਰ ਰਿਪਬਲਿਕਨਸ ਆਪਸ 'ਚ ਹੀ ਕਾਫੀ ਫਸੇ ਹੋਏ ਆ ਉੱਥੇ ਕੈਂਡੀਡੇਟ। ਤੇ ਮਾਰਕ ਕੈਲੀ ਜੋ ਡੈਮੋਕ੍ਰੇਟ ਸੈਨੇਟਰ ਆ, ਉਹਨਾਂ ਨੇ $52 ਮਿਲੀਅਨ ਆਲਰੇਡੀ ਇਕੱਠਾ ਕਰ ਲਿਆ, ਜੋ ਨਵੰਬਰ 'ਚ ਇਲੈਕਸ਼ਨ ਹੋਣੀ ਹੈਗੀ ਆ। ਮਿਸ਼ੀਗਨ ਦੇ ਵਿੱਚ ਗਵਰਨਰ ਦੀ ਰੇਸ ਜੋ ਆ ਬੜੀ ਕਲੋਜ਼ਲੀ ਵਾਚਡ ਹੈਗੀ ਆ। ਰਿਪਬਲਿਕਨਸ ਟਰਾਈ ਕਰ ਰਹੇ ਆ ਡੈਮੋਕ੍ਰੇਟ ਇਨਕੰਬਰਟ ਗ੍ਰੈਚਨ ਵਿਟਮਰ ਨੂੰ ਰਿਮੂਵ ਕਰਨ ਦੇ ਲਈ, ਕਿਉਂਕਿ COVID-19 ਰਿਸਟ੍ਰਿਕਸ਼ਨ ਦੇ ਸੰਬੰਧ ਦੇ ਵਿੱਚ ਕਾਫੀ ਉਹਨਾਂ ਦਾ ਵਿਰੋਧ ਹੋਇਆ ਸੀ, ਪਰ ਕਈ ਜਿਹੜੇ ਆ ਉਹਨਾਂ ਦਾ ਸਾਥ ਵੀ ਦੇ ਰਹੇ ਹੈਗੇ ਆ। ਇਸੇ ਤਰ੍ਹਾਂ ਹੋਰ ਕ੍ਰਿਟੀਕਲ ਕੰਟੈਸਟ ਹੋਰ ਹੈਗੇ ਆ ਸੈਨੇਟ ਨੂੰ ਲੈ ਕੇ। ਰਿਪਬਲਿਕਨ ਸੈਨੇਟਰ ਰॉय ਬਲੰਟ ਮਿਜ਼ੂਰੀ ਦੇ ਵਿੱਚ ਹੈਗੇ ਆ। ਸੋ ਕੁਛ ਕਾਫੀ ਇੰਪੋਰਟੈਂਟ ਜੋ ਪ੍ਰਾਇਮਰੀਜ਼ ਹੈਗੀਆਂ ਉਹ ਅੱਜ ਆ, ਕਈ ਜਗ੍ਹਾ ਤੇ ਬੰਦ ਵੀ ਹੋ ਗਈਆਂ ਕਿਉਂਕਿ ਇਲੈਕਸ਼ਨ ਕਈ ਜਗ੍ਹਾ ਤੇ ਟਾਈਮ 8 ਵੱਜ ਗਏ ਆ। ਸੋ ਇਸ ਤੋਂ ਬਾਅਦ ਨਵੰਬਰ ਦੇ ਵਿੱਚ ਇਲੈਕਸ਼ਨ ਹੋਊਗੀ ਤੇ ਉਹਦੇ ਫਿਰ ਦੇਖਦੇ ਆ ਵੀ ਕੀ ਬਣਦਾ ਆ। ਐਰੀਜ਼ੋਨਾ ਵਾਲੀ ਜਿਹੜੀ ਸੀਟ ਆ ਤੇ ਮਿਸ਼ੀਗਨ, ਦੋ ਸਟੇਟਸ ਦੀਆਂ ਜਿਹੜੀਆਂ ਪੋਜੀਸ਼ਨਸ ਆ ਉਹ ਕਾਫੀ ਇੰਪੋਰਟੈਂਟ ਆ ਅੱਜ ਇਲੈਕਸ਼ਨ 'ਚ। ਸੈਨੇਟ ਨੇ ਅੱਜ ਫਾਈਨਲੀ ਵੈਟਰਨਸ ਦੇ ਲਈ, ਸਾਬਕਾ ਫੌਜੀਆਂ ਦੇ ਲਈ ਜਿਹੜੇ ਬਰਨ ਪਿਟਸ ਦੇ ਨਾਲ ਉਹਨਾਂ ਦੇ ਉੱਤੇ ਮੈਡੀਕਲ ਇਸ਼ੂਜ਼ ਆਏ ਆ, ਉਸ ਦੇ ਸੰਬੰਧ ਵਿੱਚ ਜਿਹੜਾ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ। ਰਿਪਬਲਿਕਨਸ ਦੀ ਬਹੁਤ ਤੋਈ ਹੋਈ ਜਦ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇਸ ਬਿੱਲ ਨੂੰ ਰੋਕ ਦਿੱਤਾ ਸੀ। ਵੈਟਰਨਸ ਨੇ, ਫੌਜੀਆਂ ਨੇ ਬਹੁਤ ਗਾਲਾਂ ਜਿਹੜੀਆਂ ਆ ਇਹ ਕੱਢੀਆਂ ਵੀ ਤੁਸੀਂ ਬੜੇ ਫੌਜਾਂ ਦੀ ਜਿਹੜੀ ਆ ਉਹ ਹੱਕ ਦੀ ਗੱਲ ਕਰਦੇ ਆ, ਪਰ ਜਦੋਂ ਵਕਤ ਆਇਆ ਫੌਜੀਆਂ ਦੇ ਲਈ ਕੁਛ ਸਿਹਤ ਸੇਵਾਵਾਂ ਜਿਹੜੀਆਂ ਦੇਣ ਦੇ ਲਈ, ਤੁਸੀਂ ਆਪਣੇ ਹੱਥ ਪਿੱਛੇ ਖਿੱਚ ਲਏ। ਜਿਹੜੇ ਟੈਡ ਕਰੂਜ਼ ਵਰਗੇ ਸੈਨੇਟਰ ਹਾਈਫਾਈ ਜਾਂ ਫਿਸਟ ਪੰਪ ਜਿਹੜੇ ਉਹ ਕਰ ਰਹੇ ਸੀਗੇ ਜਦ ਉਹਨਾਂ ਨੇ ਪਿਛਲੀ ਵਾਰੀ ਇਸ ਬਿੱਲ ਨੂੰ ਉਹ ਰੋਕ ਦਿੱਤਾ ਸੀਗਾ। ਸੋ ਅੱਜ ਮੁੜ ਦੁਬਾਰਾ ਸੈਨੇਟ ਦੇ ਵਿੱਚ ਇਸੇ ਹੀ ਬਰਨ ਪਿਟਸ ਤੋਂ ਪ੍ਰਭਾਵਿਤ ਵੈਟਰਨਸ ਆ, ਉਹਨਾਂ ਦੇ ਹੱਕ ਦੇ ਲਈ, ਉਹਨਾਂ ਦੀਆਂ ਸਿਹਤ ਸੇਵਾਵਾਂ ਨੂੰ ਵਧਾਏ ਜਾਣ ਦੇ ਲਈ ਬਿੱਲ ਲਿਆਂਦਾ ਗਿਆ। ਉਸ ਦੇ ਉੱਤੇ ਵੋਟ ਹੋਈ ਤੇ ਅੱਜ 11 ਦੇ ਮੁਕਾਬਲੇ 86 ਵੋਟਾਂ ਦੇ ਨਾਲ ਸੈਨੇਟ ਵਿੱਚ ਇਹ ਬਿੱਲ ਪਾਸ ਹੋਇਆ ਹੈ। ਹਾਊਸ ਵਿੱਚ ਆਲਰੇਡੀ ਇਹ ਬਿੱਲ ਪਾਸ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਰਾਸ਼ਟਰਪਤੀ ਬਾਈਡਨ ਦੇ ਕੋਲ ਘੱਲਿਆ ਜਾਊਗਾ ਸਾਈਨ ਹੋਣ ਲਈ। ਸਾਈਨ ਹੁੰਦਿਆਂ ਹੀ ਇਹ ਜਿਹੜਾ ਕਾਨੂੰਨ ਆ ਉਹ ਬਣ ਜਾਵੇਗਾ। ਇਹ ਪੈਕਟ ਲਾ ਜਿਹੜਾ ਆ, ਇਸ ਨੂੰ ਆਖਿਆ ਜਾਂਦਾ ਹੈ ਆਨਰਿੰਗ ਓਵਰ ਪੈਕਟ ਐਕਟ, ਜਿਸ ਨੂੰ ਜੁਲਾਈ ਮਹੀਨੇ ਦੇ ਵਿੱਚ ਹਾਊਸ ਨੇ, ਕਾਂਗਰਸ ਨੇ, ਦੂਜੀ ਨੇ ਉਹ ਪਾਸ ਕਰ ਦਿੱਤਾ ਸੀ। ਇਸ ਬਿੱਲ ਦੇ ਨਾਲ ਜਿਹੜੇ ਹੈਲਥ ਕੇਅਰ ਰਿਸੋਰਸਿਸ ਤੇ ਬੈਨੀਫਿਟਸ ਉਹਨਾਂ ਫੌਜੀਆਂ ਨੂੰ, ਸਾਬਕਾ ਫੌਜੀਆਂ ਨੂੰ, ਵੈਟਰਨਸ ਨੂੰ ਜਿਹੜੇ ਮਿਲਣਗੇ ਜਿਹੜੇ ਬਰਨ ਪਿਟਸ ਨੂੰ ਤੋਂ ਐਕਸਪੋਜ਼ ਹੋਏ ਸੀ। ਕਹਿੰਦੇ ਵੀ ਇਸ ਦੇ ਨਾਲ ਤਕਰੀਬਨ 3.5 ਮਿਲੀਅਨ ਟੌਕਸਿਕ ਐਕਸਪੋਜ਼ਡ ਵੈਟਰਨਸ ਆ, ਉਹਨਾਂ ਦੀ ਕਵਰੇਜ ਜਿਹੜੀ ਇਸ ਦੇ ਵਿੱਚ ਹੋਵੇਗੀ। ਕਹਿੰਦੇ ਵੀ ਇਸ ਦੇ ਨਾਲ ਬਰਨ ਪਿਟ ਤੇ ਟੌਕਸਿਕ ਐਕਸਪੋਜ਼ਰ ਦੇ ਨਾਲ ਹਾਈਪਰਟੈਂਸ਼ਨ ਉਸ ਨੂੰ ਤੇ ਜਿਹੜੀ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦੀ ਲਿਸਟ ਆਫ ਇਲਨੈਸਿਸ ਦੇ ਵਿੱਚ ਐਡ ਕੀਤੀ ਗਈ ਹੈ, ਇਸ ਦੇ ਕਰਕੇ ਜੇ ਹੋਈ ਆ ਉਹ ਵੀ ਐਡ ਹੋਵੇਗੀ। ਇਸ ਤੋਂ ਪਹਿਲਾਂ ਸੈਨੇਟਰ ਪੈਟ ਟੂਮੀ ਜਿਹੜੇ ਪੈਨਸਿਲਵੇਨੀਆ ਤੋਂ ਰਿਪਬਲਿਕਨ ਨੇ, ਉਹਨਾਂ ਨੇ ਆਪਣੇ ਨਾਲ ਕੁਝ ਸਾਥੀ ਰਿਪਬਲਿਕਨਸ ਨੂੰ ਜਿਹੜਾ ਉਹ ਜੋੜ ਕੇ ਇਸ ਲੈਜਿਸਲੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਇੱਕ ਵਾਰੀ ਫਿਰ ਇਸ ਦੇ ਵਿੱਚ ਅਮੈਂਡਮੈਂਟ ਵੋਟਸ ਆ ਉਹ ਲਿਆਉਣ ਦੇ ਲਈ, ਜਿਹੜੀ ਅਕਾਊਂਟਿੰਗ ਪ੍ਰੋਵੀਜ਼ਨ ਆ ਉਸ ਨੂੰ ਚੇਂਜ ਕਰਨ ਦੇ ਲਈ। ਟੂਮੀ ਹੁਣਾਂ ਨੇ ਪਹਿਲਾਂ ਜਿਹੜਾ ਉਹ ਕਿਹਾ ਸੀਗਾ ਵੀ 50 ਵੋਟ ਥ੍ਰੈਸ਼ਹੋਲਡ ਦੇ ਲਈ ਇਹ ਅਮੈਂਡਮੈਂਟ ਵੋਟ ਚਾਹੁੰਦੇ ਨੇ। ਇਸ ਉੱਤੇ ਜਦ ਅੱਜ ਇਹਨਾਂ 3 ਅਮੈਂਡਮੈਂਟਸ ਉੱਤੇ ਵੋਟ ਕਰਵਾਈ ਗਈ ਸੀ, ਉਹ 60 ਵੋਟ ਥ੍ਰੈਸ਼ਹੋਲਡ ਦੇ ਨੂੰ ਲੈ ਕੇ ਰੱਖੀ ਗਈ ਸੀ, ਪਰ ਇਸ ਦੇ ਉਲਟ ਹੀ ਜਿਹੜੀ ਵੋਟ ਪਈ 47 ਦੇ ਮੁਕਾਬਲੇ 48 ਦੇ ਵਿੱਚ ਅਮੈਂਡਮੈਂਟਸ ਨਹੀਂ ਹੋਈ। ਸੋ ਪਿਛਲੇ ਹਫਤੇ ਹੀ ਰਿਪਬਲਿਕਨਸ ਦੇ ਦੁਆਰਾ ਇਹਨਾਂ ਵੈਟਰਨਸ ਦੇ ਇਸ ਬਿੱਲ ਨੂੰ ਰੋਕਿਆ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਬੈਕਲੈਸ਼ ਜਿਹੜਾ ਹੋਇਆ ਤੇ ਅੱਜ ਫਾਈਨਲੀ ਇਸ ਨੂੰ ਪਾਸ ਕੀਤਾ ਗਿਆ। ਇਸ ਦੇ ਉੱਤੇ ਜਿਹੜੇ ਸੈਨੇਟ ਦੇ ਮਾਈਨੋਰਿਟੀ ਲੀਡਰ ਰਿਪਬਲਿਕਨ ਮਿਚ ਮੈਕੋਨਲ ਆ, ਉਹਨਾਂ ਨੇ ਆਪਣੀ ਪਾਰਟੀ ਦੀ ਇਸ ਲੈਜਿਸਲੇਸ਼ਨ ਦੀ ਜਿਸ ਤਰੀਕੇ ਦੇ ਨਾਲ ਨਜਿੱਠਿਆ ਆ,
ਉਸ ਨੂੰ ਡਿਫੈਂਡ ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਬੈਕ ਐਂਡ ਫੋਰਥ ਲੈਜਿਸਲੇਟਿਵ ਪ੍ਰੋਸੈਸ ਦੇ ਵਿੱਚ ਇਹ ਆਮ ਜਿਹੀ ਗੱਲ ਆ। ਤੁਸੀਂ ਕਹਿੰਦੇ ਆ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਦੇਖੀਆਂ ਹੋਣਗੀਆਂ, ਤੇ ਕਹਿੰਦੇ ਵੀ ਅਖੀਰ ਦੇ ਵਿੱਚ ਗੱਲ ਇਹ ਆ ਵੀ ਵੈਟਰਨਸ ਨੂੰ ਉਹਨਾਂ ਦੀਆਂ ਸਰਵਿਸ ਆਰਗੇਨਾਈਜੇਸ਼ਨ ਨੂੰ ਉਹ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਆ, ਜਿਸ ਦੇ ਜਿਹੜੇ ਸਿੱਟਿਆਂ ਦੇ ਨਾਲ, ਨਤੀਜਿਆਂ ਦੇ ਨਾਲ ਉਹ ਖੁਸ਼ ਹੋਣਗੇ।